ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡਾ ਅਗਲਾ ਮੈਸੇਜ ਵਰਜੀਨੀਆ ਤੋਂ ਵੀਰ ਬਲਵਿੰਦਰ ਸਿੰਘ ਚੱਠਾ ਜੀ ਦਾ ਹੈ। ਇਹਨਾਂ ਨੇ ਆਪਣੀ ਤਾਜ਼ਾ ਪੰਜਾਬ ਯਾਤਰਾ ਦੌਰਾਨ ਦੇ ਪ੍ਰਭਾਵ ਬਿਆਨ ਕੀਤੇ ਹਨ। ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿਚਲੇ ਸਿੱਖਾਂ ਦਾ ਇੱਕ ਵੱਡਾ ਤਬਕਾ ਡਰ ਦੇ ਪਛਤਾਵੇ ਥੱਲੇ ਦੀ ਜੀ ਰਿਹਾ ਹੈ, ਪਰਛਾਵੇਂ ਥੱਲੇ ਜੀ ਰਿਹਾ ਹੈ। ਖਾਲਿਸਤਾਨ ਤਾਂ ਦੂਰ, ਉਹ ਸਿੱਖੀ ਬਾਰੇ ਵੀ ਗੱਲ ਕਰਨ ਨੂੰ ਤਿਆਰ ਨਹੀਂ ਹਨ। ਦੱਬੀ ਆਵਾਜ਼ ਵਿੱਚ ਉਹ ਕਹਿੰਦੇ ਹਨ ਕਿ ਜੋ ਕੁਝ ਵੀ ਹੋਣਾ ਹੈ ਤੁਹਾਡੇ ਬਾਹਰਲੇ ਸਿੱਖਾਂ ਵੱਲੋਂ ਹੀ ਹੋਣਾ ਹੈ। ਇੱਥੇ ਤਾਂ ਬਾਦਲਕਿਆਂ ਨੇ ਬੇੜਾ ਗਰਕ ਕਰ ਦਿੱਤਾ ਹੈ, ਪਰ ਨਾਲ ਹੀ ਉਹ ਕਹਿੰਦੇ ਹਨ ਕਿ ਅਸੀਂ ਕੀ ਲੈਣਾ ਦੇਣਾ ਹੈ, ਤੁਸੀਂ ਬਾਹਰਲਿਆਂ ਨੇ ਤਾਂ 4 ਦਿਨ ਰਹਿ ਕੇ ਚਲੇ ਜਾਣਾ ਹੈ, ਚਿੱਤਰ ਸਾਡੇ ਹੀ ਪੈਣੇ ਹਨ। ਦੂਸਰਾ ਪੱਖ ਜਿਹੜਾ ਕਿ ਚੱਠਾ ਸਾਹਿਬ ਨੇ ਬਿਆਨ ਕੀਤਾ ਹੈ ਉਹ ਹੈ ਸਿੱਖ ਧਰਮ ਦਾ ਹਿੰਦੂਕਰਨ। ਇਹ ਕਹਿੰਦੇ ਹਨ ਪਿਛਲੇ ਦਿਨੀ ਰਾਮ ਤੀਰਥ ਵਿਖੇ ਵਾਲਮੀਕ ਜੀ ਦਾ ਜਨਮ ਦਿਨ ਮਨਾਇਆ ਗਿਆ, ਜਿਸ ਵਿੱਚ ਜਥੇਦਾਰਾਂ ਸਮੇਤ ਸਾਰੇ ਅਕਾਲੀ ਲੀਡਰ ਵਰਕਰ ਸ਼ਾਮਲ ਹੋਏ। ਇਹ ਸਾਰੇ ਭਗਵਾਨ ਵਾਲਮੀਕ ਜੀ ਕੀ ਜੈ ਦੇ ਆਕਾਸ਼ ਗੁੰਜਾਊ ਨਾਰੇ ਲਾਉਂਦੇ ਰਹੇ। ਪੰਜਾਬ ਆ ਕੇ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਕਿ ਇਹ ਇੱਕ ਹਿੰਦੂ ਸਟੇਟ ਹੋਵੇ। ਕੁਝ ਲੋਕਾਂ ਵੱਲੋਂ ਪੰਜਾਬ ਦੇ ਹੋਏ ਭਾਰੀ ਵਿਕਾਸ ਦੇ ਦਾਅਵਿਆਂ ਨੂੰ ਮੁੱਢੋਂ ਖਾਰਜ ਕਰਦਿਆਂ ਸਰਦਾਰ ਚੱਠਾ ਦਾ ਕਹਿਣਾ ਹੈ ਕਿ ਗੁਰੂ ਕੀ ਨਗਰੀ ਅੰਮ੍ਰਿਤਸਰ ਦੀ ਹਾਲਤ ਬੜੀ ਤਰਸਯੋਗ ਹੈ। 4 ਚੁਫੇਰੇ ਗੰਦਗੀ ਦੇ ਢੇਰ, ਟੁੱਟੀਆਂ ਭੱਜੀਆਂ ਸੜਕਾਂ ਤੇ ਟੋਏ ਅਤੇ 4 ਚੁਫੇਰੇ ਅਸਤ ਵਿਅਸਤ ਜਿਹੀ ਜ਼ਿੰਦਗੀ ਬੜਾ ਉਦਾਸ ਕਰਨ ਵਾਲਾ ਨਜ਼ਾਰਾ ਹੈ। ਸ਼੍ਰੀ ਹਰਿਮੰਦਰ ਸਾਹਿਬ 'ਚ ਦਰਸ਼ਕਾਂ ਦੀ ਭੀੜ ਵਧੀ ਹੈ, ਸ਼ਰਧਾਲੂਆਂ ਦੀ ਨਹੀਂ। ਕੁੱਲ ਮਿਲਾ ਕੇ ਪੰਜਾਬ ਦੇ ਲੋਕਾਂ ਵਿੱਚ ਆਪਾਤਾਪੀ, ਲਾਲਚ ਅਤੇ ਨਿਰਮੋਹਤਾ ਬਹੁਤ ਜ਼ਿਆਦਾ ਵੱਧ ਗਈ ਹੈ। ਜਵਾਨੀ ਨਸ਼ਿਆਂ 'ਚ ਡੁੱਬੀ ਹੈ। ਆਮ ਸਿੱਖ ਜੋਤਸ਼ੀਆਂ, ਤਾਂਤਰਿਕਾਂ ਹਵਨ ਪੂਜਾ ਵਿੱਚ ਯਕੀਨ ਰੱਖਣ ਲੱਗ ਪਿਆ ਹੈ। ਪੰਜਾਬ ਜਾ ਕੇ ਇਹ ਮਹਿਸੂਸ ਹੁੰਦਾ ਨਹੀਂ ਕਿ ਪੰਜਾਬ ਵਿੱਚ ਸਿੱਖੀ ਦਾ ਬੋਲਬਾਲਾ ਹੈ, ਪਰ ਇਉਂ ਲੱਗਦਾ ਹੈ ਕਿ ਬਾਦਲ ਦੀ ਪੰਥਕ ਸਰਕਾਰ ਭਾਰਤੀ ਏਜੰਸੀਆਂ ਵੱਲੋਂ ਸਿੱਖਾਂ ਦੇ ਖਿਲਾਫ ਆਰੰਭੀ ਸਰਵਨਾਸ਼ ਦੀ ਟੋਟਲ ਵਾਰ ਨੂੰ ਸਿੱਖੀ ਦੇ ਮੁਕੰਮਲ ਖਾਤਮੇ ਤੱਕ ਲੈ ਕੇ ਜਾਵੇਗੀ। ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਬਲਵਿੰਦਰ ਸਿੰਘ ਚੱਠਾ ਜੀ ਦਾ ਧੰਨਵਾਦ ਕਰਦੇ ਹਾਂ ਜੀ। ਉਹ ਸਾਡੇ ਬੜੇ ਮਿਹਰਬਾਨ ਦੋਸਤ ਨੇ, ਪਿਆਰ ਕਰਨ ਵਾਲੇ ਨੇ ਜੀ, ਔਰ ਸਾਰਾ ਹੀ ਪਰਿਵਾਰ ਪੰਥਕ ਪਰਿਵਾਰ ਹੈ ਔਰ ਹਮੇਸ਼ਾ ਹੀ ਉਹਨਾਂ ਦੀ ਅੱਖ ਵੀ ਜਿਵੇਂ ਜਿਹੜਾ ਸਚਿਆਰਾ ਪੰਥ ਦਰਦੀ ਹੁੰਦਾ ਉਹ ਕਿਸੇ ਵੀ ਸਥਿਤੀ ਨੂੰ ਦੇਖਦੇ ਆ ਉਹ ਇਸ ਮੁੱਦੇ ਤੇ ਹੀ ਹੁੰਦਾ ਹੈ ਵੀ ਪੰਥ ਦੀ ਚੜ੍ਹਦੀ ਕਲਾ ਕਿਵੇਂ ਹੋਏ ਜਾਂ ਕੌਮੀ ਘਰ ਖਾਲਿਸਤਾਨ ਲਈ ਕੀ ਸਰਾਊਂਡਿੰਗਸ ਨੇ ਜੀ। ਸੋ ਹਾਲੀਆ ਵਿੱਚ ਉਹ ਪਰਿਵਾਰਕ ਸਮਾਗਮ ਦੇ ਸੰਬੰਧ ਵਿੱਚ ਗਏ ਹੋਏ ਸਨ, ਵਾਪਸ ਆਏ ਜੀ। ਸੋ ਉਹਨਾਂ ਨੇ ਇਹ ਸਾਰਾ ਜਿਹੜਾ ਜੋ ਤੁਸੀਂ ਪੜ੍ਹਿਆ ਇਹ ਉਹਨਾਂ ਦਾ ਪ੍ਰਭਾਵ ਹੈ ਜਿਹੜਾ ਕਿ ਉਹਨਾਂ ਨੇ ਕੁਝ ਹਫ਼ਤੇ ਦੇ ਆਪਣੇ ਪੰਜਾਬ ਸਟੇ ਦੇ ਦੌਰਾਨ, ਜਿੱਥੇ ਖਾਸ ਤੌਰ 'ਤੇ ਅੰਮ੍ਰਿਤਸਰ ਰਹੇ ਜ਼ਿਆਦਾ, ਉਹਨਾਂ ਨੇ ਇਹ ਬਿਆਨ ਕੀਤਾ। ਔਰ ਮੈਂ ਸਮਝਦਾ ਵੀ ਇਹ ਇੱਕ ਹਕੀਕਤਨ ਉੱਥੋਂ ਦੀ ਤਸਵੀਰ ਹੈ ਜੀ। ਹਾਲਾਂਕਿ ਹਰ ਜਿਵੇਂ ਕਿਹਾ ਜਾਂਦਾ ਕਿ ਤਸਵੀਰ ਦੇ 2 ਰੁਖ ਹੁੰਦੇ ਨੇ, ਪਰ ਮੈਂ ਸਮਝਦਾ ਵੀ ਉਹ ਦੂਸਰਾ ਰੁਖ ਕਈ ਵਾਰ ਜਿਹੜਾ ਬਦ ਦਿਆਨਤ ਹੁੰਦਾ ਹੈ ਉਹ ਦਿਖਾਉਂਦਾ ਹੈ, ਕਿਉਂਕਿ ਉਹ ਸਾਨੂੰ ਠਿੱਠ ਕਰਨਾ ਚਾਹੁੰਦਾ ਹੈ। ਸੋ ਇਹ ਰੁਖ ਜਿਹੜਾ ਵੀਰ ਬਲਵਿੰਦਰ ਸਿੰਘ ਚੱਠਾ ਦਿਖਾ ਰਹੇ ਨੇ ਇਹ ਪੰਥ ਪਿਆਰੇ ਦਾ ਦਿਖਾਇਆ ਰੁਖ ਹੈ ਔਰ ਇਹਨਾਂ ਦੀ ਕਈ ਹਰ ਗੱਲ ਨੂੰ ਅਸੀਂ ਗੰਭੀਰਤਾ ਦੇ ਨਾਲ ਔਰ ਇਨ ਟੋਟੋ ਇਵੇਂ ਹੀ ਲੈਂਦੇ ਜੀ। ਪਹਿਲੀ ਗੱਲ ਉਹਨਾਂ ਨੇ ਕਹੀ ਕਿ ਵੀ ਉੱਥੇ ਜਿਹੜੇ ਲੋਕ ਨੇ ਉਹ ਡਰ ਦੇ ਪਰਛਾਵੇਂ ਥੱਲੇ ਜੀ ਰਹੇ ਨੇ ਜੀ। ਔਰ ਡਰ ਦਾ ਇਸ ਆਲਮ ਇਹ ਹੈ ਕਿ ਉਹ ਈਵਨ ਖਾਲਿਸਤਾਨ ਤਾਂ ਦੂਰ ਦੀ ਗੱਲ, ਸਿੱਖੀ ਦੀ ਗੱਲ ਕਰਨ ਤੋਂ ਵੀ ਕੰਨੀ ਕਤਰਾਉਂਦੇ ਨੇ ਜੀ। ਪਰ ਜਦੋਂ ਉਹ ਥੋੜ੍ਹਾ ਜਿਹਾ ਸਹਿਚਾਣ ਜਾਂ ਕਿਸੇ ਚੰਗੇ ਮਾਹੌਲ 'ਚ ਉਹ ਫਿਰ ਕਹਿਣ ਲੱਗ ਜਾਂਦੇ ਨੇ ਕਿ ਜੀ ਇੱਥੇ ਤਾਂ ਬੇੜਾ ਗਰਕ ਹੈ, ਜੋ ਵੀ ਬਚਾਉਣਾ ਤੁਸੀਂ ਬਚਾਉਣਾ ਸਾਨੂੰ, ਸਿੱਖੀ ਦਾ ਭਲਾ ਬਾਹਰਲੇ ਸਿੱਖਾਂ ਨੇ ਕਰਨਾ। ਪਰ ਫਿਰ ਦੂਸਰੇ ਪਲ ਉਹਨਾਂ ਨੂੰ ਡਰ ਆ ਕੇ ਘੇਰਦਾ ਜੀ ਤੁਸੀਂ ਤਾਂ ਆਏ ਹੋ 2-4 ਦਿਨਾਂ 'ਚ ਚਲੇ ਜਾਣਾ, ਛਿੱਤਰ ਸਾਡੇ ਹੀ ਪੈਣੇ ਨੇ। ਜੀ ਜੀ। ਸੋ ਜ਼ਾਹਰ ਹੈ ਵੀ ਇਹੀ ਗੱਲ ਜੇ ਅੱਜ ਸਾਡੇ ਬਹੁਤ ਸਾਰੇ ਤਬਕੇ ਨੂੰ ਜਿਹੜਾ ਇਹ ਕਹਿੰਦਾ ਹੈ ਕਿ ਜੀ ਪੰਜਾਬ 'ਚ ਲੋਕ ਖਾਲਿਸਤਾਨ ਕਿਉਂ ਨਹੀਂ ਮੰਗਦੇ, ਇਹ ਗੱਲ ਸਮਝ ਆ ਜਾਏ ਕਿ ਡਰ ਕੀ ਨਹੀਂ ਕਰਵਾਉਂਦਾ ਜੀ। ਔਰ ਹੁਣ ਜਿਵੇਂ ਰੇਪਿਸਟ ਆਸਾਰਾਮ ਦੇ ਕਿੱਸੇ ਸਾਹਮਣੇ ਆ ਰਹੇ ਨੇ ਜਾਂ ਈਵਨ ਰਾਮਦੇਵ ਦਾ ਵੀ ਭਰਾ ਜਿਹੜਾ ਉਹ ਇੱਕ ਕਾਬੂ ਆ ਰਿਹਾ ਜੀ। ਹੁਣ ਇੰਨਾ ਕੁਛ ਹੁੰਦਾ ਰਿਹਾ ਆਸ਼ਰਮ ਦੇ ਵਿੱਚ ਜਾਂ ਜਿੱਥੇ ਇਹ ਸਾਰੇ ਲੋਕ ਨੇ, ਕਿੰਨੇ ਹਜ਼ਾਰਾਂ ਲੋਕਾਂ ਨੂੰ ਪਤਾ ਹੋਣਾ ਕਿ ਵੀ ਕੀ ਹੋ ਰਿਹਾ, ਕਿੰਨੇ ਉਹਦੇ ਟਾਊਟ ਬਣੇ ਹੋਏ ਨੇ ਆਸਾਰਾਮ ਦੇ ਜਾਂ ਹੋਰ ਵੀ ਕੂੜ ਸੌਦੇ ਵਾਲੇ ਦੇ, ਦੂਜਿਆਂ ਦੇ, ਆਸ਼ੂਤੋਸ਼ ਦੇ, ਇਹ ਸਾਰਿਆਂ ਦੇ। ਲੇਕਿਨ ਇਹ ਸਾਰੇ ਸ਼ਰਧਾ ਵਾਲੇ ਨਹੀਂ ਹੁੰਦੇ। ਇੱਕ ਤਬਕਾ ਹੁੰਦਾ ਜਿਹਨੂੰ ਪਤਾ ਹੀ ਨਹੀਂ ਹੁੰਦਾ,
ਬਹੁਤ ਸਾਰੇ ਡਰ ਦੇ ਥੱਲੇ ਹੁੰਦੇ ਨੇ। ਉਹਨਾਂ ਨੂੰ ਡਰਾ ਦਿੱਤਾ ਜਾਂਦਾ ਹੈ ਕਿ ਜੇ ਜ਼ਬਾਨ ਖੋਲੀ, ਜੀ ਹੁਣ ਜਿਸ ਬੱਚੀ ਦੇ ਨਾਲ ਜਾਂ ਜਿਸ ਬੀਬੀ ਦੇ ਨਾਲ ਜਿਹੜਾ ਹੈ ਉਹ ਧੱਕਾ ਹੁੰਦਾ ਹੈ, ਉਹਨੂੰ ਉਹ ਇੰਨਾ ਕੁ ਡਰਾ ਦਿੰਦੇ ਨੇ ਕਿ ਤੇਰੇ ਮਾਪਿਓ ਨੂੰ ਮਾਰ ਦਿਆਂਗੇ, ਤੇਰੇ ਬੱਚਿਆਂ ਨੂੰ ਮਾਰ ਦਿਆਂਗੇ। ਫਿਰ ਕੀ ਹੁੰਦਾ, ਉਹ ਚੁੱਪ ਕਰਕੇ ਉਸ ਸਾਰੇ ਨੂੰ ਜਿਹੜਾ ਉਹ ਪੀ ਜਾਂਦੀਆਂ ਨੇ ਕਿ ਵੀ ਸਾਡੇ ਨਾਲ ਕੀ ਹੋਇਆ। ਜੀ ਸੋ ਅਸੀਂ ਸਮਝਦੇ ਹਾਂ ਵੀ ਜੇ ਨਿੱਜੀ ਤੌਰ ਤੇ ਇੱਕ ਅੱਧੀ ਇਸ ਕਿਸਮ ਦੀ ਘਟਨਾ ਇੰਨਾ ਡਰ ਪੈਦਾ ਕਰ ਦਿੰਦੀ ਹੈ ਜਾਂ ਜ਼ੁਬਾਨੀ ਜਿਹੜਾ ਦਾਬਾ ਹੁੰਦਾ ਹੈ, ਜੀ ਤੇ ਜਿਸ ਧਰਤੀ ਤੇ ਲਗਭਗ 10 ਸਾਲ ਮੌਤ ਦਾ ਨੰਗਾ ਨਾਚ ਹੋਇਆ, ਜੀ ਜਿੱਥੇ ਮਾਵਾਂ ਦੇ ਸਾਹਮਣੇ ਪੁੱਤਾਂ ਨੂੰ ਧੂ ਕੇ ਲਿਜਾ ਕੇ ਵਿਹੜੇ 'ਚ ਖੜ ਕੇ ਗੋਲੀ ਮਾਰੀ ਗਈ, ਜੀ ਜਿੱਥੇ ਛੋਟੇ ਛੋਟੇ ਬੱਚਿਆਂ ਦੇ ਸਾਹਮਣੇ ਉਹਨਾਂ ਦੀਆਂ ਮਾਵਾਂ ਨੂੰ ਉਹਨਾਂ ਦੀ ਗੁੱਤ ਤੋਂ ਫੜ ਕੇ ਘੜੀਸ ਕੇ ਅਪਮਾਨਿਤ ਕੀਤਾ ਗਿਆ, ਜੀ ਜਿੱਥੇ ਸਾਰੇ ਦੇ ਸਾਰੇ ਟੱਬਰ ਲੱਦ ਕੇ ਥਾਣਿਆਂ 'ਚ ਲਿਜਾ ਕੇ ਉਹਨਾਂ ਦੀ ਬੇਹਰਮਤੀ ਕੀਤੀ ਗਈ, ਜਿੱਥੇ ਸਾਰੇ ਪਿੰਡਾਂ ਦੇ ਲੋਕ ਇਕੱਠੇ ਕਰਕੇ ਸਰਪੰਚ ਔਰ ਦੂਸਰੇ ਉਹਨਾਂ ਦਾ ਕਟਾਪਾ ਪਬਲਿਕਲੀ ਚੜ੍ਹਦਾ ਰਿਹਾ। ਜੀ ਇਹ ਸਾਰੀਆਂ ਉਦਾਹਰਨਾਂ ਨੇ। ਸੁਮੇਧ ਸੈਣੀ ਕੀ ਕਰਦਾ ਰਿਹਾ, ਇਜ਼ਹਾਰ ਆਲਮ ਕੀ ਕਰਦਾ ਰਿਹਾ, ਭੱਟਾਚਾਰੀਆ ਕੀ ਕਰਦਾ ਰਿਹਾ, ਸੁਰਜੀਤ ਪਟਿਆਲੇ ਵਾਲਾ ਕੀ ਕਰਦਾ ਰਿਹਾ। ਸੋ ਇਹ ਸਾਰੇ ਪਾਰਟ ਸਾਹਮਣੇ ਨੇ। ਸੋ ਅਸੀਂ ਇਹ ਸਮਝਦੇ ਹਾਂ ਕਿ ਇਹ ਇੱਕ ਡਰ ਹੈ ਜਿਸ ਨੇ ਲੋਕਾਂ ਦੇ ਜਜ਼ਬਾਤਾਂ ਨੂੰ ਇਸ ਕਦਰ ਦਬਾ ਦਿੱਤਾ ਹੈ ਜੀ ਕਿ ਉਹ ਇਹੀ ਨਹੀਂ ਕਿ ਵੀ ਉਹ ਖਾਲਿਸਤਾਨ ਜਾਂ ਆਜ਼ਾਦੀ ਤੋਂ ਭੱਜੇ ਨੇ, ਉਹ ਸਿੱਖੀ ਤੋਂ ਵੀ ਭਗੌੜੇ ਹੋ ਗਏ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਜੇ ਅਸੀਂ ਪੰਜ ਕਕਾਰੀ ਹੋਏ, ਅੰਮ੍ਰਿਤਧਾਰੀ ਹੋਏ, ਕੱਲ ਨੂੰ ਕੋਈ ਸ਼ਿਕਾਇਤ ਕਰ ਦੇਗਾ ਵੀ ਇਹ ਤਾਂ ਅੱਤਵਾਦੀ ਨੇ, ਜੀ ਪੁਲਿਸ ਮਾਰੇਗੀ। ਉਹਦੇ ਕੋਲੋਂ ਚੰਗਾ ਹੈ ਘਰ ਦੇ ਬਾਹਰ ਇੱਕ ਗਣੇਸ਼ ਦੀ ਫੋਟੋ ਲਾ ਲਓ, ਜਗਰਾਤਾ ਵੀ ਕਰਾ ਲਓ, ਹਵਨ ਵੀ ਕਰਾ ਲਓ, ਇਹਦੇ ਨਾਲ ਉਹਨਾਂ ਨੂੰ ਹੋਏਗਾ ਜੀ ਇਹ ਖਤਰਨਾਕ ਸਿੱਖ ਨਹੀਂ ਹੈ, ਇਹ ਤਾਂ ਸਭ ਚ ਰਲੇ ਮਿਲੇ ਵਾਲੇ ਹੀ ਨੇ। ਤੇ ਉਹਨੂੰ ਅੱਜ ਕੱਲ੍ਹ ਕਹਿੰਦੇ ਨੇ ਜੀ ਇਹ ਤਾਂ ਭਾਈਚਾਰੇ ਨੇ ਜੀ, ਸਾਰੇ ਆਪਸ 'ਚ ਬੜੇ ਪ੍ਰੇਮ ਨਾਲ ਰਹਿੰਦੇ ਨੇ, ਸਾਰੇ ਤਿਉਹਾਰ। ਬਾਦਲ ਵੀ ਕਹਿ ਰਿਹਾ ਜੀ ਇਹ ਪੰਜਾਬ ਤਾਂ ਐਸਾ ਭਾਈਚਾਰਾ, ਅਸੀਂ ਸਾਰਿਆਂ ਦੇ ਤਿਉਹਾਰ ਰਲ ਮਿਲ ਕੇ ਮਨਾਉਂਦੇ ਹਾਂ ਜੀ। ਹੁਣ ਜੇ ਤੁਸੀਂ ਇਸ ਗੱਲ ਦਾ ਦੇਖੋ ਕਿ ਜਿਹੜਾ ਰਲ ਮਿਲ ਕੇ ਮਨਾਉਣ, ਇਹੀ ਤਾਂ ਉਹ ਚਾਹੁੰਦੇ ਸੀ, ਏਕਤਾ ਅਖੰਡਤਾ, ਹੋਰ ਕੀ ਸੀ ਜੀ, ਕਿ ਵੀ ਤੁਸੀਂ ਆਪਣਾ ਅੱਡਰਾਪਨ ਛੱਡੋ, ਇਹ ਕਹਿਣਾ ਛੱਡੋ ਕਿ ਖਾਲਸਾ ਇੱਕ ਵਿਲੱਖਣ ਧਰਮ ਹੈ, ਤੁਹਾਡਾ ਇੱਕ ਜਿਹੜਾ ਤੀਸਰਾ ਧਰਮ ਹੈ ਔਰ ਤੁਸੀਂ ਹਿੰਦੂਤਵਾ ਦਾ ਹਿੱਸਾ ਨਹੀਂ ਹੋ। ਤੇ ਉਹਨਾਂ ਨੇ ਡਰ ਦੇ ਨਾਲ ਇੱਕ ਵੱਡੇ ਹਿੱਸੇ ਨੂੰ ਇਸ ਪਾਸੇ ਤੋਰ ਲਿਆ ਔਰ ਇਹੀ ਉਹਨਾਂ ਦਾ ਪਹਿਲਾ ਪ੍ਰਭਾਵ ਹੈ ਜੀ। ਦੂਸਰਾ, ਉਹਨਾਂ ਨੇ ਹਿੰਦੂਕਰਨ ਦੀ ਗੱਲ ਕੀਤੀ ਕਿ ਪੰਜਾਬ 'ਚ ਜਾ ਕੇ ਮੈਨੂੰ ਲੱਗਦਾ ਹੀ ਨਹੀਂ ਵੀ ਇਹ ਸਿੱਖ ਸਟੇਟ ਹੈ ਜੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਹੁਣ ਜੇ 1,00,000-2 ਲੱਖ ਅਕਾਲੀ ਵਰਕਰ ਰਾਮ ਤੀਰਥ ਦੇ ਮੁਕਾਮ ਤੇ ਇਕੱਠਾ ਹੋ ਕੇ ਬਾਦਲ ਔਰ ਸੁਖਬੀਰ ਬਾਦਲ ਉੱਤੇ ਨੇ ਬੈਠੇ ਹੋਏ ਸਟੇਜ ਤੇ, ਔਰ ਸਾਰੇ ਸਣੇ ਜਥੇਦਾਰਾਂ ਦੇ ਸਾਰੇ ਜਿਹੜੇ ਨੇ ਭਗਵਾਨ ਵਾਲਮੀਕ ਕੀ ਜੈ ਉਹ ਪੜ੍ਹ ਰਹੇ ਨੇ, ਤੇ ਫਿਰ ਤਾਂ ਹੋ ਗਿਆ ਜੋ ਚਾਹੁੰਦੇ ਸੀਗੇ ਜੀ ਜੀ। ਔਰ ਫਿਰ ਸੁਖਬੀਰ ਬਾਦਲ ਦੀ ਸਪੀਚ ਇਸ ਮੌਕੇ ਦੀ ਜਿਹੜੀ ਕਿ ਜਿਹਦੀ YouTube ਤੇ ਪਈ ਹੈ, ਉਹਦੇ 'ਚੋਂ ਕਹਿੰਦਾ ਹੈ ਕਿ ਜੀ ਇਸ ਦੇ ਲਈ 18 ਮੀਟਿੰਗਾਂ ਹੋਈਆਂ ਜਿਹਦੇ 'ਚ ਬਾਦਲ ਸਾਹਿਬ ਆਪ ਮੌਜੂਦ ਰਹੇ, ਜਿਹੜਾ ਰਾਮ ਤੀਰਥ ਬਣਾਉਣਾ ਜੀ, ਇਹ ਐਸੀ ਬਿਲਡਿੰਗ ਅਸੀਂ ਬਣਾਵਾਂਗੇ, ਐਸਾ ਪੰਜਾਬ ਸਰਕਾਰ ਕਰੇਗੀ ਕਿ ਇਹਦੇ ਨਾਲ ਦੀ ਦੁਨੀਆ ਦੇ ਵਿੱਚ ਕੋਈ ਹੋਰ ਥਾਂ ਨਹੀਂ ਹੋਏਗੀ ਜੀ। ਹੁਣ ਇੱਕ ਸਿੱਖ ਅਕਾਲੀ ਦਲ ਦਾ ਪ੍ਰਧਾਨ ਜੀ, ਡਿਪਟੀ ਚੀਫ ਮਿਨਿਸਟਰ, ਕੱਲ ਦਾ ਚੀਫ ਮਿਨਿਸਟਰ, ਉਹ ਇਹ ਗੱਲ ਕਹਿ ਰਿਹਾ ਹੈ ਕਿਸੇ ਸਿੱਖ ਨੂੰ ਜਿਹੜਾ 2 ਵੇਲੇ ਪਾਠ ਕਰਕੇ ਅਰਦਾਸ ਕਰਦਾ ਹੈ, ਜਿਹੜਾ ਸ੍ਰੀ ਅੰਮ੍ਰਿਤਸਰ ਜੀ ਦਾ ਇਸ਼ਨਾਨ ਮੰਗਦਾ ਹੈ, ਤੇ ਜਿਹਦੇ ਜਦੋਂ ਅੰਮ੍ਰਿਤਸਰ ਜਾਂ ਹਰਮੰਦਰ ਸਾਹਿਬ ਅੱਖਾਂ ਦੇ ਸਾਹਮਣੇ ਮਨ ਦੀਆਂ ਆਉਂਦਾ ਤੇ ਪਹਿਲੀ ਜਿਹੜੀ ਗੱਲ ਮੂੰਹ ਚੋਂ ਨਿਕਲਦੀ ਹੈ, ਜਿਹੜੇ ਗੁਰੂ ਅਰਜਨ ਸਾਹਿਬ ਦੇ ਉਚਾਰੇ ਨੇ ਕਿ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਧਾਤੇ ਤਹਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਿਹਾ ਨਾਨਕ ਕਸਮਲ ਜਾਏ ਨਾਇਆ ਰਾਮਦਾਸ ਸਰ ਜੀ। ਕਿ ਇਸ ਵਰਗੀ ਥਾਂ ਸੱਚਖੰਡ ਹੈ, ਬੈਕੁੰਠ ਸੱਚਖੰਡ ਨੂੰ ਗੁਰੂ ਅਰਜਨ ਇਸ ਧਰਤੀ ਤੇ ਲੈ ਆਏ, ਤੇ ਉਸ ਧਰਤੀ ਤੋਂ 10 ਮੀਲ ਦੂਰ ਰਾਮ ਤੀਰਥ ਦੇ ਮੁਕਾਮ ਤੇ ਲੱਖਾਂ ਵਾਲਮੀਕੀ ਦੇ ਨਾਂ ਥੱਲੇ ਵੋਟਾਂ ਬਟੋਰਨ ਦੀ ਸਟ੍ਰੈਟਜੀ ਦੇ ਥੱਲੇ ਇਹ ਐਕਟਿੰਗ ਪ੍ਰਧਾਨ ਕਹਿ ਰਿਹਾ ਅਕਾਲੀ ਦਲ ਦਾ ਕਿ ਜੀ ਇਹ ਐਸੀ ਥਾਂ ਬਣਾਵਾਂਗੇ ਜਿਹਦੇ ਵਰਗੀ ਦੁਨੀਆ 'ਚ ਕੋਈ ਨਹੀਂ। ਉਹਨੂੰ ਹਰਮੰਦਰ ਵੀ ਭੁੱਲ ਗਿਆ ਸਾਹਮਣੇ 10 ਮੀਲ ਦੇ ਉੱਤੇ ਜੀ। ਸੋ ਜਦੋਂ ਜਿਵੇਂ ਭਾਈ ਗੁਰਦਾਸ ਕਹਿੰਦੇ ਨੇ ਕਿ ਵੀ ਜੇ ਜਿਹੜਾ ਤੁਹਾਡਾ ਆਗੂ ਹੈ ਉਹ ਤੁਹਾਨੂੰ ਉਜੜ ਪਾਉਣ ਤੇ ਆ ਜਾਏ ਜਿਹਨੇ ਕਾਫਲੇ ਨੂੰ ਲੀਡ ਕਰਨਾ ਹੈ ਜੀ, ਜੇ ਵਾੜ ਖੇਤ ਨੂੰ ਖਾਣ ਤੇ ਆ ਜਾਏ, ਜੇ ਮਾਂ ਪੁੱਤ ਨੂੰ ਜ਼ਹਿਰ ਦੇਣ ਤੇ ਆ ਜਾਏ, ਤਾਂ ਉਹਨੂੰ ਕੌਣ ਬਚਾ ਸਕਦਾ ਜੀ ਜੀ। ਸੋ ਇਹ ਗੱਲ ਦੇ ਨਾਲ ਜਿਹੜੀ ਉਹਨਾਂ ਨੇ ਫਾਈਨਲੀ ਗੱਲ ਕਹੀ ਵਿਕਾਸ ਦੇ ਨਾਂ ਥੱਲੇ ਜੀ, ਕਿ ਜੀ ਅੰਮ੍ਰਿਤਸਰ 'ਚ ਟੋਏ, ਟੁੱਟੀਆਂ ਸੜਕਾਂ, ਗੰਦਗੀ ਦੇ ਢੇਰ ਥਾਂ ਥਾਂ ਤੇ,
ਔਰ ਤੁਸੀਂ ਇਹਨਾਂ ਦੀਆਂ ਬਿਆਨਬਾਜ਼ੀਆਂ ਪੜ੍ਹੋ ਤੇ ਫਿਰ ਤੁਹਾਨੂੰ ਲੱਗੇਗਾ ਵੀ ਇੱਥੇ ਬੈਠੇ ਕਈ ਵਾਰੀ ਜਦੋਂ ਇਹਨਾਂ ਦੇ ਦੇਖੋ, ਜਦੋਂ ਨੀਂਹ ਪੱਥਰ ਰੱਖਦੇ ਨੇ, ਫਿਰ ਲੱਗਦਾ ਕਿ ਅੰਮ੍ਰਿਤਸਰ ਤਾਂ ਇਸ ਵੇਲੇ ਬਹੁਤ 5 ਵਾਰੀ ਸਰਕਾਰ ਬਣੀ ਹੈ ਅਕਾਲੀਆਂ ਦੀ, ਉਸ ਧਰਤੀ ਤੋਂ ਹੀ ਇਹਨਾਂ ਦਾ ਅਕਾਲੀ ਦਲ ਦਾ ਦਫ਼ਤਰ ਰਿਹਾ, ਉੱਥੋਂ ਤਾਕਤ ਲੈਂਦੇ ਰਹੇ ਨੇ, ਉੱਥੋਂ ਮੋਰਚੇ ਲੱਗਦੇ ਰਹੇ ਨੇ। ਹੁਣ ਤਾਂ ਉਹ ਅਕਾਲੀ ਦਲ ਦਾ ਦਫ਼ਤਰ ਵੀ ਚੁੱਕ ਕੇ ਚੰਡੀਗੜ੍ਹ ਲੈ ਗਏ ਤਾਂ ਕਿ ਜੋ ਕਲੱਬ ਕਲਚਰ ਦੇ ਵਿੱਚ ਜਿਉਂਦੇ ਨੇ, ਉੱਥੇ ਤਾਂ ਹਰ ਜਥੇਦਾਰ ਗਰੀਬ ਅਮੀਰ ਆਉਂਦਾ ਸੀ, ਪਤਾ ਲੱਗਦਾ ਸੀ ਵੀ ਕਿਹੜਾ ਸਵੇਰੇ ਉੱਠਿਆ, ਕਿਹੜਾ ਨਿਤਨੇਮ ਕਰਦਾ, ਕਿਹੜਾ ਕੀ ਕਰਦਾ। ਹੁਣ ਤਾਂ ਚੰਡੀਗੜ੍ਹ ਦੇ ਡਾਂਸ ਕਲੱਬ ਨੇ ਔਰ ਪੱਬ ਨੇ ਇਹਨਾਂ ਦੇ ਲਈ, ਸ਼ਰਾਬਖਾਨੇ ਨੇ, ਜਿਮ ਖਾਨਾ ਕਲੱਬ ਨੇ, ਜਿੱਥੇ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ। ਤੁਹਾਨੂੰ ਅੰਦਰੂਨੀ ਕਹਾਣੀਆਂ ਜਿਨ੍ਹਾਂ ਨੂੰ ਪਤਾ ਹੁੰਦੀਆਂ ਥੋੜ੍ਹੀਆਂ ਬਹੁਤ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਕੀ ਕਰਦੇ ਨੇ। ਸੋ ਇਹਦੇ ਬਾਵਜੂਦ ਇਹ ਜੇ ਕਲੇਮ ਕਰਨ ਕਿ ਜੀ ਅਸੀਂ ਬਹੁਤ ਵਿਕਾਸ ਕੀਤਾ, ਹੁਣ ਇਹ ਹਕੀਕਤ ਹੈ। ਸੜਕ ਜੇ ਗੰਦ ਦੇ ਢੇਰ ਪਏ ਨੇ, ਉਹਦੇ ਲਈ ਕੋਈ ਤੁਹਾਨੂੰ ਰਾਕਟ ਸਾਇੰਸ ਚਾਹੀਦੀ ਹੈ ਦੇਖਣ ਦੇ ਲਈ ਵੀ ਗੰਦਗੀ ਕੀ ਹੁੰਦੀ ਹੈ। ਜੇ ਟੋਏ ਨੇ, ਤੁਹਾਡਾ ਸਾਰਾ ਭਿੰਨ ਕਰ ਰਿਹਾ, ਜ਼ਿੰਦਗੀ ਅਸਤ ਵਿਅਸਤ ਹੈ। ਔਰ ਜਿਵੇਂ ਉਹਨਾਂ ਨੇ ਕਨਕਲੂਡਿੰਗਲੀ ਕਿਹਾ ਕਿ ਲੋਕਾਂ ਦੇ ਵਿੱਚ ਲਾਲਚ, ਨਿਰਮੋਹਤਾ ਔਰ ਜਿਵੇਂ ਪਤਾ ਨਹੀਂ ਇਸ ਕੀ ਤਬਦੀਲੀ ਹੋਈ ਹੈ। ਸੋ ਇਹ ਸਾਰਾ ਉਸ ਕਲਚਰ 'ਚੋਂ ਜਿਹੜਾ ਡਰ ਦਾ ਕਲਚਰ ਹੈ, ਜਿਹੜੇ ਆਜ਼ਾਦ ਕਲਚਰ ਦੇ ਲੋਕ ਹੁੰਦੇ ਨੇ, ਉਹ ਨਿਰਭੈ ਹੁੰਦੇ ਨੇ, ਉਹਨਾਂ ਦੇ ਵਿੱਚ ਇੱਕ ਦੂਸਰੇ ਪ੍ਰਤੀ ਸਨਮਾਨ ਹੁੰਦਾ ਹੈ, ਉਹ ਬਿਨਾਂ ਕਿਸੇ ਡਰ ਭੈ ਤੋਂ ਜਿਹੜੀ ਹੈ ਉਹ ਜ਼ਿੰਦਗੀ ਜਿਉਂਦੇ ਨੇ, ਔਰ ਉਹਨਾਂ 'ਚ ਫਿਰ ਆਜ਼ਾਦ ਲੋਕਾਂ ਵਾਲੇ ਗੁਣ ਹੁੰਦੇ ਨੇ। ਇਹ ਜਿਹੜਾ ਲਾਲਚ, ਲੋਭ ਵੀ ਹੈ, ਇਹ ਵੀ ਗੁਲਾਮੀ 'ਚੋਂ ਨਿਕਲਦਾ। ਅਮਰੀਕਾ ਨੂੰ ਜਿੰਨਾ ਮਰਜ਼ੀ ਕੈਪੀਟਲਿਸਟ, ਮਟੀਰੀਅਲਿਸਟ ਕਹੀ ਜਾਓ, ਦੁਨੀਆ 'ਚ ਸਭ ਤੋਂ ਵੱਡੇ ਦਾਨੀ ਇਹ ਲੋਕ ਨੇ। ਇਹਨਾਂ ਦਾ ਰੈੱਡ ਕ੍ਰਾਸ ਹੋਏ, ਕਿਤੇ ਕੋਈ ਕੁਦਰਤੀ ਆਪਦਾ ਆਉਂਦੀ ਹੈ, ਸਭ ਤੋਂ ਵੱਡੇ ਜਿਹੜੇ ਦੁਨੀਆ 'ਚ ਕੰਮ ਆਉਂਦੇ ਨੇ ਲੋੜਵੰਦ ਲੋਕਾਂ ਦੇ, ਇਹ ਲੋਕ ਨੇ, ਕਿਉਂਕਿ ਆਜ਼ਾਦ ਨੇ, ਫੀਅਰ ਤੋਂ ਬਿਨਾਂ ਨੇ, ਕਮਾਉਂਦੇ ਵੀ ਨੇ, ਸਿਸਟਮ 'ਚ ਕਮਾਉਂਦੇ ਨੇ, ਖਰਚਦੇ ਵੀ ਨੇ। ਤੇ ਉੱਥੇ ਕਿਉਂਕਿ ਇੱਕ ਗੁਲਾਮੀ ਹੈ, ਇੱਕ ਡਰ ਹੈ ਵੀ ਪਤਾ ਨਹੀਂ ਕੱਲ ਨੂੰ ਕੀ ਹੋਣਾ ਹੈ, ਇਕੱਠਾ ਕਰ ਲਓ ਜਿੰਨਾ ਕੁ ਹੁੰਦਾ। ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਕਿ ਉਹਨਾਂ ਨੇ ਸਾਨੂੰ ਲਿਖਿਆ। ਹਾਂ, ਜਿਹੜਾ ਉਹਨਾਂ ਨੇ ਕਨਕਲੂਡਿੰਗ ਬਾਦਲ ਨੂੰ ਕਿਹਾ ਵੀ ਟੋਟਲ ਵਾਰ ਜਿਹੜੀ ਏਜੰਸੀਆਂ ਨੇ ਵਿੱਢੀ ਸਿੱਖਾਂ ਦੇ ਖਿਲਾਫ 28-29 ਸਾਲ ਪਹਿਲਾਂ, ਉਹਦਾ ਜਿਹੜਾ ਫਾਈਨਲ ਫੇਜ਼ ਹੈ ਉਹਨੂੰ ਬਾਦਲ ਕੇ ਜਿਹੜੇ ਨੇ ਮੁਕੰਮਲ ਕਰ ਰਹੇ ਨੇ। ਇਹ ਬਿਲਕੁਲ ਠੀਕ ਹੈ, ਉਹਨਾਂ ਦੀ ਕੁਹਾੜੀ ਦਾ ਦਸਤਾ ਬਣੇ ਹੋਏ ਨੇ। ਏਜੰਸੀਆਂ ਨੇ ਵੀ ਖੁੱਲ੍ਹੀ ਛੁੱਟੀ ਦਿੱਤੀ ਹੈ ਵੀ ਐਜ਼ ਲੌਂਗ ਐਜ਼ ਤੁਸੀਂ ਸਿੱਖੀ ਦਾ ਬੇੜਾ ਗਰਕ ਕਰ ਦਿਓ ਪੰਜਾਬ 'ਚੋਂ, ਇਹਦੀਆਂ ਜੜ੍ਹਾਂ ਪੁੱਟ ਦਿਓ, ਤੁਸੀਂ ਪਿਓ ਪੁੱਤਰ ਅਗਲੀਆਂ ਜਨਰੇਸ਼ਨਾਂ ਜਿੰਨੀਆਂ ਮਰਜ਼ੀ ਜਿਹੜੀਆਂ, ਉਹ ਤੁਸੀਂ ਉਸ ਥੇ ਦੇ ਉੱਤੇ ਆਪਣਾ ਰਾਜ ਕਰੀ ਜਾਓ ਔਰ ਆਪਣੇ ਪੈਸੇ ਬਾਹਰ ਰੱਖੋ, ਨਿਆਣੇ ਤੁਹਾਡੇ ਬਾਹਰ ਘੁੰਮਣ ਆਉਣ, ਦਿੱਲੀ 'ਚ ਰਹੋ, ਕਿਤੇ ਹੋਰ ਰਹੋ, ਮੌਜਾਂ ਕਰੋ, ਪਰ ਇਹ ਸਿੱਖੀ ਔਰ ਖਾਲਿਸਤਾਨ ਦੀ ਗੱਲ ਇਹ ਪੰਜਾਬ ਦੀ ਮਿੱਟੀ 'ਚੋਂ, ਪੰਜਾਬ ਦੀ ਧਰਤੀ 'ਚੋਂ ਬਾਹਰ ਕੱਢ ਦਿਓ। ਔਰ ਇਹ ਬੜੀ ਕਾਮਯਾਬੀ ਦੇ ਨਾਲ ਕਰ ਰਹੇ ਨੇ ਜੀ। ਬਿਲਕੁਲ ਡਾਕਟਰ ਸਾਹਿਬ, ਹੁਣ ਵੇਲਾ ਹੋ ਗਿਆ ਬ੍ਰੇਕ ਦਾ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।